ਉਸ ਘਪਲੇਬਾਜ਼ ਨੂੰ ਬਚਾਉਣ ਲਈ ਉਹਦੇ ਲਈ ਕੁੱਟਾ ਖਾ ਰਿਹਾ ਦਿੱਲੀ 'ਚ ਜਾ ਕੇ, ਤੇ ਇੱਥੇ ਪੰਜਾਬ 'ਚ ਆ ਕੇ ਪੰਜਾਬ ਦੇ ਲੋਕਾਂ ਨੂੰ ਕੁੱਟਦੇ ਆ। ਸਰਕਾਰ ਦਾ ਸਟੈਂਡ ਹੀ ਹੈ ਨਹੀਂ ਕੋਈ, ਇਹ ਸਰਕਾਰ ਬੇਸਟੈਂਡ ਹੀ ਆ। ਇਹ ਸਰਕਾਰ ਜਿਹੜੀ ਆ ਉੱਦਾਂ ਹੀ ਚੱਲੀ ਫਿਰਦੀ ਆ। ਟਾਇਰ ਇਹਨਾਂ ਦੇ ਹੋ ਗਏ ਦੋਨੋਂ ਪੈਂਚਰ, ਸਟੈਂਡ ਇਹਨਾਂ ਦਾ ਹੈ ਕੋਈ ਨਹੀਂ, ਇਹ ਤਾਂ ਐਕਸੀਡੈਂਟ ਕਰਨਗੇ। ਜੇ ਕੋਈ ਓਪੋਜੀਸ਼ਨ ਦਾ ਲੀਡਰ ਆ ਉਹ ਇਹਨਾਂ ਦੇ ਖਿਲਾਫ ਵਿਧਾਨ ਸਭਾ 'ਚ ਇੱਕ ਦਿਨ ਬੋਲਦਾ ਤੇ ਦੂਜੇ ਦਿਨ ਭਗਵੰਤ ਮਾਨ, ਤੁਹਾਨੂੰ ਪਤਾ ਇੱਕ ਬਲੈਕਮੇਲਰ ਮੁੱਖ ਮੰਤਰੀ ਆ, ਉਹ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਡਰਾਉਣ ਲੱਗ ਜਾਂਦਾ ਜੀ ਮੇਰੇ ਕੋਲ ਫਾਈਲਾਂ ਪਈਆਂ ਹੋਈਆਂ ਆ, ਮੈਂ ਤੁਹਾਨੂੰ ਬੋਲਣਾ ਬੰਦ ਕਰਾ ਦੂੰਗਾ। ਤੇ ਜਿਹੜੇ ਐਮਐਲਏ ਬਣੇ ਹੈਗੇ, ਜਿਹੜੇ ਮੰਤਰੀ ਚੁਣੇ ਆ, ਉਹ ਮਾਫੀਆ 'ਚੋਂ ਹੀ ਬਣੇ ਹੋਏ। ਉਹਨਾਂ ਦੀ ਬੈਕਗਰਾਊਂਡ ਜਦੋਂ ਆਪਾਂ ਚੈੱਕ ਕਰੀਏ ਨਿਕਲ ਕੇ ਆਉਂਦੀ ਆ, ਤੇ ਉਹ ਕੋਈ ਗਰੀਬਾਂ ਦੀ ਆਵਾਜ਼ ਚੱਕਣ ਵਾਲੇ ਲੀਡਰ ਨਹੀਂ ਹੈਗੇ। ਜੇ ਕੋਈ ਟੈਂਕੀ ਤੇ ਟੀਚਰ ਚੜਿਆ ਜਾਂ ਆਪਣੀਆਂ ਭੈਣਾਂ ਚੜੀਆਂ, ਉਹਨਾਂ ਨੂੰ ਕੁੱਟਦੇ ਆ, ਉਹਨਾਂ ਨੂੰ ਹਰਾਸ ਕਰਦੇ ਆ। ਸਾਡੀ ਭੈਣ ਇੱਕ ਸੁਸਾਈਡ ਵੀ ਕਰ ਗਈ। ਇਹਨਾਂ ਦੇ ਇੱਕ ਐਮਐਲਏ ਕਹਿੰਦਾ ਸੀ, ਕਹਿੰਦਾ ਕਿ ਗਾਂ ਨੂੰ ਰਾਸ਼ਟਰ ਪਕਸ਼ੀ ਬਣਾਉਣਾ ਚਾਹੀਦਾ। ਉਸੇ ਤਰ੍ਹਾਂ ਇਹਨਾਂ ਨੂੰ ਇਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪੀਐਮ ਹੋਣਾ ਚਾਹੀਦਾ। ਪਰ ਜੇ ਤੁਹਾਨੂੰ ਨਹੀਂ ਯਕੀਨ ਕਿ ਤੁਹਾਡੀ ਸ਼ਰਾਬ ਕਰਕੇ ਮਰਿਆ, ਤੁਹਾਨੂੰ ਤੇ ਪੂਰਾ ਤਜਰਬਾ ਹੈ, ਇੱਕ ਵਾਰੀ ਇਹ ਵੀ ਸ਼ਰਾਬ ਪੀ ਕੇ ਦੇਖ ਲਓ। ਜੇ ਤੁਸੀਂ ਬਚ ਗਏ ਤਾਂ ਅਸੀਂ ਮੰਨਾਂਗੇ ਵੀ ਸਰਕਾਰ ਦਾ ਦੋਸ਼ ਨਹੀਂ। ਜਿਹੜਾ ਤੁਹਾਡਾ ਬੰਦਾ ਸੀ ਨਾ ਅਮਨ ਅਰੋੜਾ, ਉਹਨੂੰ ਵੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਪਹਿਲਾਂ ਸ਼ਰਾਬ ਪਿਆ, ਫਿਰ ਆਪਾਂ ਦੇਖਾਂਗੇ ਕਿ ਤੁਹਾਡਾ ਕਸੂਰ ਸੀ ਜਾਂ ਨਹੀਂ ਸੀ। ਜਾਂ ਡਿਸਪੈਂਸਰੀਆਂ ਨੂੰ ਬਦਲ ਕੇ ਮੁਹੱਲਾ ਕਲੀਨਿਕ ਬਣਾਤਾ ਤੇ ਤੁਸੀਂ ਕਹਿੰਦੇ ਮੁਹੱਲੇ ਕਲੀਨਿਕ ਖੋਲਤੇ। ਯਾਰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਅੱਜ ਵੀ ਸ਼ਡਿਊਲ ਕਾਸਟ ਬੱਚਿਆਂ ਨੂੰ ਨਾ ਹਰਾਸ ਕੀਤਾ ਜਾਂਦਾ ਕਾਲਜਾਂ 'ਚ। ਅੱਜ ਡਿਗਰੀਆਂ ਨਹੀਂ ਦਿੱਤੀਆਂ ਜਾਂਦੀਆਂ, ਕੁੱਟਿਆ ਜਾਂਦਾ ਸ਼ਡਿਊਲ ਕਾਸਟ ਦੇ ਬੱਚਿਆਂ ਦੀ। ਜਿਹੜੀ ਗੱਲ ਕਰਦੇ ਵਿਦਿਆਰਥੀ, ਇਹ ਕਰਨਗੇ ਐਜੂਕੇਸ਼ਨ ਦੀ ਪਾਲਿਸੀਆਂ ਤੇ ਗੱਲ, ਇਹ ਕਰਨਗੇ ਹੈਲਥ ਦੀ ਪਾਲਿਸੀਆਂ ਤੇ ਗੱਲ ਕਿ ਅਸੀਂ ਮਾਫੀਆ ਖਤਮ ਕਰ ਦਿਆਂਗੇ। ਮਾਫੀਆ ਇਹਨਾਂ ਨੇ ਕੀ ਖਤਮ ਕਰਨਾ? ਜਿਹੜੇ ਪੁਰਾਣੀ ਸਰਕਾਰਾਂ 'ਚ ਜਿਹੜੇ ਐਮਐਲਏ ਸੀ ਉਹਨਾਂ ਨੂੰ ਤਾਂ ਇਹਨਾਂ ਨੇ ਚੱਕਿਆ, ਮਾਫੀਆ ਨੂੰ ਤੇ ਆਪੇ ਆਪਣੇ ਸਰਕਾਰਾਂ 'ਚ ਇਹਨਾਂ ਨੇ ਵਾੜਿਆ। ਇਹਨਾਂ ਨੇ ਕੀ ਮਾਫੀਆ ਖਤਮ ਕਰਨਾ? ਜੇ ਤੁਸੀਂ ਵਿਜੀਲੈਂਸ ਜਿਹੜਾ ਤੁਹਾਡੇ ਖਿਲਾਫ ਬੋਲਦਾ ਉਹਨੂੰ ਉਹਦੇ ਮਗਰ ਲਾਉਂਦੇ ਆ ਤਾਂ ਫਿਰ ਵਿਜੀਲੈਂਸ ਬਹੁਤ ਵਧੀਆ ਕੰਮ ਕਰ ਰਹੀ ਹੈ, ਨਿਰਪੱਖਤਾ ਨਾਲ ਕੰਮ ਕਰਦੀ ਆ। ਜੇ ਈਡੀ ਤੁਹਾਡਾ ਬੰਦਾ ਫੜ ਲੈਂਦੀ ਆ ਤਾਂ ਫੇ ਜੀ ਬਦਲਾਖੋਰੀ ਆ। ਫੇ ਇਹ ਦੋਹਰੇ ਮਾਪਦੰਡ ਆ। ਮੁੱਖ ਮੰਤਰੀ ਸਾਹਿਬ ਨੇ ਇਸ ਵਾਰੀ ਹਾਊਸ 'ਚ ਬਿਆਨ ਦਿੱਤਾ ਵੀ ਮੇਰੇ ਤੋਂ ਆਹ ਫਾਈਲ ਪਈ ਆ, ਫਾਈਲ ਦਾ ਨਾਮ ਲਿਆ ਉਹ ਵਾਲੀ ਤਾਂ ਯਾਰ ਕਾਰਵਾਈ ਕਰ। ਬਲੈਕਮੇਲਿੰਗ ਕਰਦੇ ਪਏ ਤੁਸੀਂ। ਜੇ ਅੱਜ ਕੱਲ ਪਰਸੋਂ ਕੇਜਰੀਵਾਲ ਨੂੰ ਚੱਕ ਲਿਆ, ਲੋਕਤੰਤਰ ਉਦਣ ਹੀ ਖਤਰੇ 'ਚ ਆਇਆ। ਜਿੱਦਣ 26 ਪੈਰਾਮਿਲਟਰੀ ਦੀਆਂ ਫੋਰਸਾਂ ਜਿਹੜੀਆਂ ਲੈ ਕੇ ਅਮਿਤ ਸ਼ਾਹ ਨਾਲ ਮਿਲ ਕੇ ਭਗਵੰਤ ਮਾਨ ਆਇਆ, ਉਦੋਂ ਲੋਕਤੰਤਰ ਖਤਰੇ 'ਚ ਨਹੀਂ ਸੀ। ਜਿਹੜਾ NSA ਲਾਉਣਾ ਆ, ਨੈਸ਼ਨਲ ਸਿਕਿਉਰਿਟੀ ਐਕਟ, ਇਹ ਤਾਂ ਬਹੁਤ ਜਿਹੜੀ ਆ ਪੈਰਾਨੋਰਮਲ ਐਕਟੀਵਿਟੀਜ਼ ਤੇ ਲਾਇਆ ਜਾਂਦਾ। ਹੁਣ NSA ਤਾਂ ਇਦਾਂ ਦਾ ਕਾਨੂੰਨ ਆ ਵੀ ਨੋ ਅਪੀਲ, ਨੋ ਵਕੀਲ, ਨੋ ਦਲੀਲ, ਵੀ 1 ਸਾਲ ਲਈ ਤਾਂ ਫਿਰ ਉਹਨਾਂ ਨੂੰ ਜਿਹੜਾ ਆ ਸਰਕਾਰ ਤੋਂ ਬਿਨਾਂ ਕੋਈ ਕੱਢ ਨਹੀਂ ਸਕਦਾ। ਭਗਤ ਸਿੰਘ ਦੀ ਸੋਚ ਲੈ ਕੇ ਚੱਲੇ ਸੀ। ਭਗਤ ਸਿੰਘ ਦਾ ਸੁਪਨਾ ਸੀ ਸਵਰਾਜ ਦਾ। ਸਵਰਾਜ ਸੀ ਲੋਕਾਂ ਦਾ ਰਾਜ, ਆਪਣਾ ਰਾਜ, ਸੱਚਾ ਸੁੱਚਾ ਰਾਜ। ਕੀ ਇਹ ਸੱਚਾ ਸੁੱਚਾ ਰਾਜ ਆ? ਇਹ ਤਾਂ ਲੁੱਚਿਆਂ ਦਾ ਰਾਜ। ਇਹੋ ਜਿਹਾ ਤਾਂ ਕੰਮ ਕੀਤਾ ਹੀ ਕਿਸੇ ਨੇ ਨਹੀਂ। ਅਰੇ ਕਹਿੰਦੇ ਮੈਂ ਕੇਜਰੀਵਾਲ ਆ, ਤਖਤੀਆਂ ਫੜੀਆਂ ਹੋਈਆਂ ਨੇ। ਤਾਂ ਮੈਂ ਈਡੀ ਨੂੰ ਬੇਨਤੀ ਕਰਦਾ ਵੀ ਜੇ ਇਹ ਸਾਰੇ ਕੇਜਰੀਵਾਲ ਆ, ਜਿਹੜਾ ਘਪਲਾ ਉਹਨੇ ਕੀਤਾ, ਇਹਨਾਂ ਨੂੰ ਵੀ ਦੇ ਦੇਣ ਅੰਦਰ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਪੰਜਾਬ ਦੇ ਵਿੱਚ ਤੜਥੱਲੀ ਮਚੀ ਹੋਈ ਹੈ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਉੱਥੋਂ ਦੇ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਮੋਹਰਲੀ ਕਤਾਰ ਦੇ ਜਿਹੜੇ ਆਗੂ ਨੇ ਉਹ ਗੱਡੀਆਂ ਚੱਕ ਕੇ ਦਿੱਲੀ ਪਹੁੰਚ ਜਾਂਦੇ ਨੇ। ਉੱਥੇ ਈਡੀ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਲਗਾਤਾਰ ਧਰਨੇ ਮੁਜ਼ਾਹਰੇ ਕਰ ਰਹੇ ਨੇ। ਪਰ ਪੰਜਾਬ ਦੇ ਵਿੱਚ ਧੜਥੱਲੀ ਜਿਹੜੀ ਮਚੀ ਹੋਈ ਹੈ ਉਸ ਦੀ ਗੱਲ ਕਰੀਏ। ਪੰਜਾਬ ਦੇ ਸੰਗਰੂਰ ਸ਼ਹਿਰ ਦੇ ਘੇਰੇ 'ਚ ਆਉਂਦਾ ਦਿੜਬਾ ਅਤੇ ਸੰਗਰੂਰ, ਜਿਸ ਨੂੰ ਆਮ ਆਦਮੀ ਪਾਰਟੀ ਦਾ ਹੱਬ ਦੱਸਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਸੰਗਰੂਰ ਇੱਕ ਤਰੀਕੇ ਦੇ ਨਾਲ ਉਹ ਜਗ੍ਹਾ ਹੈ ਜਿੱਥੋਂ ਆਮ ਆਦਮੀ ਪਾਰਟੀ ਦੀ ਲਹਿਰ ਉੱਠ ਕੇ ਪੂਰੇ ਪੰਜਾਬ ਤੇ ਕਾਬਜ਼ ਹੋਈ। ਉਸੇ ਜਗ੍ਹਾ ਦੇ ਉੱਪਰ ਦਿੜਬੇ ਦੇ ਵਿੱਚ ਇੱਕ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਤੋਂ ਦਾਰੂ ਪੀਣ ਦੇ ਬਾਅਦ ਕੁਝ ਮਜ਼ਦੂਰ ਤਬਕੇ ਦੇ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹ ਮਾਮਲਾ ਅੱਗ ਫੜਦਾ ਹੈ। ਪਰ ਉਹ ਅੱਗ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਘਰਾਂ ਤੱਕ ਪਹੁੰਚੀ ਨਹੀਂ, ਉਹਨਾਂ ਨੂੰ ਸੁਣਾਈ ਨਹੀਂ ਦਿੱਤੀ, ਕਿਸੇ ਵੱਲੋਂ ਵੀ ਕੋਈ ਬਿਆਨ ਨਹੀਂ ਆਇਆ। ਬਾਕੀ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਨੇ ਉਹ ਰੌਲਾ ਪਾ ਰਹੇ ਨੇ। ਦਿੜਬੇ ਦੇ ਵਿੱਚ DC ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਚੱਲ ਰਿਹਾ ਹੈ, ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ। ਤੇ ਇਸੇ ਬਾਬਤ ਜਲੰਧਰ ਦੇ ਵਿੱਚ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਹੈ। ਉਸੇ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੁਕੁਲ ਭਗਤ ਮੌਜੂਦ ਨੇ, ਦੀਪਕ ਬਾਲੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਸਾਥੀ ਵਰੁਣ ਕਲੇਰ ਮੌਜੂਦ ਨੇ। ਗੱਲਬਾਤ ਸਭ ਤੋਂ ਪਹਿਲਾਂ ਵਰੁਣ ਕਲੇਰ ਹੋਣਾ ਤੋਂ ਸ਼ੁਰੂ ਕਰਦੇ ਹਾਂ।
ਬਾਈ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਹੜਾ ਮੋਟਾ ਸਾਰ ਹੈ ਮੈਂ ਦੱਸ ਚੁੱਕਿਆ ਕਿ ਕੀ ਕੁਝ ਹੋਇਆ ਹੈ, ਪਰ ਇਸ ਤੋਂ ਅਗਲੀ ਕਾਰਵਾਈ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੇ ਕੀ ਕਹਿੰਦੇ ਹੋ, ਜਿਹੜੀ ਹਾਲੇ ਤੱਕ ਕਿਸੇ ਵੀ ਤਰੀਕੇ ਨਾਲ ਜ਼ੁਬਾਨ ਨਹੀਂ ਖੋਲੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ, ਜਿਹੜੇ ਦਿੱਲੀ ਤਾਂ ਚਲੇ ਜਾਂਦੇ ਨੇ ਇੱਕ ਗ੍ਰਿਫਤਾਰੀ ਨੂੰ ਡਿਫੈਂਡ ਕਰਨ ਦੇ ਲਈ, ਪਰ ਇੱਥੇ ਨਹੀਂ ਬੋਲਦੇ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਦੇਖੋ ਗੱਲ ਇਹ ਆ ਕਿ ਜਦੋਂ ਸਵੇਰੇ ਅੱਜ ਅਖਬਾਰ ਦਾ ਫਰੰਟ ਪੇਜ ਪੜ੍ਹਿਆ ਤੇ ਉਹਦੇ ਵਿੱਚ ਜਿਹੜੇ ਆ ਗਰੀਬ ਪੰਜਾਬੀਆਂ ਦੀ ਜ਼ਹਿਰੀਲੀ ਦਾਰੂ ਪੀਣ ਦੇ ਨਾਲ 21 ਸਾਥੀਆਂ ਦੀ ਜਿਹੜੀ ਆ ਉਹ ਮੌਤ ਹੋ ਗਈ ਤਾਂ ਸਾਡੇ ਹਿੰਦਰੇ ਵਲੁੰਦਰੇ ਗਏ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਬਦਲਾਅ ਆਇਆ ਸੀਗਾ। ਪਿਛਲੀਆਂ ਸਰਕਾਰਾਂ ਵੀ ਜਿਹੜੀਆਂ ਗਰੀਬਾਂ ਨੂੰ ਇਦਾਂ ਹੀ ਮਾਰਦੀਆਂ ਰਹੀਆਂ, ਪਿਛਲੀ ਕਾਂਗਰਸ ਸਰਕਾਰ ਵਾਰੀ, ਕੈਪਟਨ ਸਰਕਾਰ ਵਾਰੀ ਵੀ ਜਿਹੜਾ ਆ 130 ਬੰਦੇ ਜਿਹੜੇ ਤਰਨਤਾਰਨ ਜੰਡਿਆਲੇ ਦੇ ਵਿੱਚ ਜਿਹੜੇ ਮਾਰੇ ਗਏ ਸੀਗੇ। ਪਰ ਐਡਾ ਵੱਡਾ ਬਦਲਾਅ ਆਉਣ ਤੋਂ ਬਾਅਦ ਵੀ ਜਿਹੜਾ ਆ ਉਹ ਏਡੀ ਵੱਡੀ ਘਟਨਾ ਪੰਜਾਬ ਦੇ ਵਿੱਚ ਹੋਈ ਦਿਬੜੇ ਜ਼ਿਲ੍ਹੇ ਦੇ ਵਿੱਚ, ਜਿੱਥੋਂ ਜਿਹੜਾ ਆ ਹਰਪਾਲ ਚੀਮਾ ਪੰਜਾਬ ਦਾ ਜਿਹੜਾ ਆ ਉਹ ਕੈਬਨਿਟ ਮੰਤਰੀ, ਵਿੱਤ ਮੰਤਰੀ ਹੈ, ਐਕਸਾਈਜ਼ ਡਿਪਾਰਟਮੈਂਟ ਵੀ ਉਹਦੇ ਕੋਲ ਹੀ ਆ। ਪਰ ਦੁੱਖ ਉਦੋਂ ਲੱਗਦਾ ਕਿ ਆਪਣੇ ਆਪ ਨੂੰ ਗਰੀਬ ਘਰਾਂ ਦੇ, ਆਮ ਘਰਾਂ ਦੇ ਕਹਿਣ ਵਾਲੇ ਔਰ ਆਮ ਘਰਾਂ ਦਾ ਰੌਲਾ ਪਾ ਕੇ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਆਪਣੇ ਆਪ ਨੂੰ ਜਿਹੜੇ ਵੱਡੇ ਕ੍ਰਾਂਤੀਕਾਰੀ ਇਨਕਲਾਬ ਦੇ ਨਾਅਰੇ ਲਾ ਕੇ ਸੱਤਾ ਦੇ ਵਿੱਚ ਆਉਣ ਵਾਲੇ ਲੋਕ ਅੱਜ ਇਸ ਮੁੱਦੇ ਦੇ ਉੱਤੇ ਜਿਹੜਾ ਇੱਕ ਲਫ਼ਜ਼ ਤੱਕ ਨਹੀਂ ਖੋਲ੍ਹਿਆ ਤੇ ਦਿੱਲੀ ਆਪਣੇ ਆਕਾ ਨੂੰ, ਆਪਣੇ ਲੀਡਰ ਨੂੰ, ਚਾਹੇ ਉਹ ਕਿੱਡੇ ਵੀ ਵੱਡਾ ਕਰਪਟ ਹੋਵੇ ਤੇ ਕਿੱਡੀ ਵੀ ਵੱਡੀ ਬੇਈਮਾਨੀ ਦੇ ਵਿੱਚ ਘਪਲੇ ਦੇ ਵਿੱਚ ਉਹ ਫੜਿਆ ਗਿਆ ਹੋਵੇ, ਉਹਨੂੰ ਛਡਾਉਣ ਦੇ ਲਈ ਜਿਹੜੀਆਂ ਤਖਤੀਆਂ ਚੱਕੀ ਫਿਰਦੇ ਆ ਵੀ ਮੈਂ ਵੀ ਕੇਜਰੀਵਾਲ ਆ, ਉਹਦੇ ਲਈ ਕੁੱਟ ਖਾਣ ਨੂੰ ਤਿਆਰ ਆ, ਉਹਦੇ ਲਈ ਪਾਣੀ ਦੀਆਂ ਬਸ਼ਾਰਾਂ ਰਹਿਣ ਨੂੰ ਤਿਆਰ ਆ। ਤੇ ਸਾਡੇ ਪੰਜਾਬ ਦੇ ਗਰੀਬ ਲੋਕਾਂ ਲਈ ਜਿਹੜੇ ਵਿਚਾਰੇ ਮਾਰੇ ਗਏ ਆ ਉਹਨਾਂ ਦੇ ਲਈ ਇਹਨਾਂ ਦੀ ਜ਼ੁਬਾਨ ਨਹੀਂ ਖੁੱਲ੍ਹਦੀ। ਸੋ ਪੰਜਾਬ ਸਰਕਾਰ ਦੇ ਲਈ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਆ। ਸੋ ਅੱਜ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਏਡੀ ਵੱਡੀ ਘਟਨਾ ਹੋਣੀ, ਮੈਂ ਕਹਿੰਦਾ ਕਿ ਅੱਜ ਜਿਹੜੇ ਜੇ ਭਗਤ ਸਿੰਘ ਜੀ ਕਿਤੇ ਦੇਖਦੇ ਹੋਣਗੇ ਤਾਂ ਉਹਨਾਂ ਦਾ ਵੀ ਸਿਰ ਸ਼ਰਮ ਦੇ ਨਾਲ ਝੁਕ ਗਿਆ ਹੋਣਾ ਕਿ ਇਹ ਨਾਮ ਤਾਂ ਮੇਰਾ ਵਰਤਦੇ ਆ ਪਰ ਮੇਰੀ ਪੱਗ ਜਿਹੜੀ ਆ ਉਹ ਦਿੱਲੀ ਦੇ ਪੈਰਾਂ ਦੇ ਵਿੱਚ ਅੱਜ ਰੋਲਣ ਦੇ ਆ। ਇੱਥੇ ਇਹਨਾਂ ਲੋਕਾਂ ਨੂੰ ਮੈਂ ਆਜ਼ਾਦੀ ਦਿਵਾਉਣ ਦੇ ਲਈ ਜਿਹੜੀ ਆਪਣੀ ਸ਼ਹੀਦੀ ਦਿੱਤੀ ਸੀਗੀ। ਦਰਅਸਲ ਗੱਲ ਇਹ ਆ ਕਿ ਸੇਵਾ ਦੇਸ਼ ਦੀ, ਕੌਮ ਦੀ ਕਰਨੀ ਬੜੀ ਔਖੀ, ਗੱਲਾਂ ਕਰਨੀਆਂ ਬਹੁਤ ਸਖੱਲੀਆਂ ਨੇ। ਜਿਨ੍ਹਾਂ ਦੇਸ਼ ਕੌਮ ਦੀ ਸੇਵਾ 'ਚ ਪੈਰ ਪਾਇਆ ਉਹਨੀ ਲੱਖ ਮੁਸੀਬਤਾਂ ਝੱਲੀਆਂ ਨੇ। ਸੋ ਅੱਜ ਜਿਹੜਾ ਕਹਿੰਦੇ ਆ ਕਿ ਭਗਤ ਸਿੰਘ ਜੰਮੇ ਪਰ ਜੰਮੇ ਗਵਾਂਢੀਆਂ ਦੇ ਘਰ। ਹਰ ਕੋਈ ਚਾਹੁੰਦਾ ਕਿ ਮੈਂ ਆਪਣੀ ਚਮੜੀ ਕਿਤੇ ਨਾ ਕਿਤੇ ਬਚਾ ਕੇ ਰੱਖਾਂ, ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈਗਾ। ਪਰ ਮੈਂ ਪੰਜਾਬੀਆਂ ਨੂੰ ਕਹਿੰਦਾ ਕਿ ਸਾਨੂੰ ਇਸ ਵੱਡੀ ਗੁੰਡਾਗਰਦੀ ਜਿਹੜਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਉੱਤੇ ਅੱਜ ਘੋਰ ਜ਼ੁਲਮ ਅਤਿਆਚਾਰ ਹੋ ਰਿਹਾ, ਉਹਦੇ ਖਿਲਾਫ ਜਿਹੜੀ ਆਮ ਲੋਕਾਂ ਨੂੰ ਜ਼ੁਬਾਨ ਖੋਲ੍ਹਣੀ ਪੈਣੀ ਆ। ਕਿਉਂਕਿ ਜੇ ਕੋਈ ਓਪੋਜੀਸ਼ਨ ਦਾ ਲੀਡਰ ਆ ਉਹ ਇਹਨਾਂ ਦੇ ਖਿਲਾਫ ਵਿਧਾਨ ਸਭਾ 'ਚ ਇੱਕ ਦਿਨ ਬੋਲਦਾ ਤੇ ਦੂਜੇ ਦਿਨ ਭਗਵੰਤ ਮਾਨ, ਤੁਹਾਨੂੰ ਪਤਾ ਇੱਕ ਬਲੈਕਮੇਲਰ ਮੁੱਖ ਮੰਤਰੀ ਆ, ਉਹ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਡਰਾਉਣ ਲੱਗ ਜਾਂਦਾ ਜੀ ਮੇਰੇ ਕੋਲ ਫਾਈਲਾਂ ਪਈਆਂ ਹੋਈਆਂ ਆ, ਮੈਂ ਤੁਹਾਨੂੰ ਬੋਲਣਾ ਬੰਦ ਕਰਾ ਦੂੰਗਾ। ਤਾਂ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਇੱਦਾਂ ਓਪੋਜੀਸ਼ਨ ਦਾ ਇੱਕ ਸ਼ਡਿਊਲ ਕਾਸਟ ਲੀਡਰ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ, ਉਹ ਦੂਜੇ ਦਿਨ ਹੀ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ। ਸੋ ਇਸ ਕਰਕੇ ਜਿਹੜੇ ਆਮ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਫਤਵਾ ਦਿੱਤਾ, 92 ਜਿਤਾਏ ਆ, ਉਹਨਾਂ ਨੂੰ ਨਿਕਲ ਕੇ ਬਾਹਰ ਆਉਣਾ ਪਊਗਾ। ਆਮ ਲੋਕਾਂ ਨੂੰ ਜਿਹੜਾ ਆ ਉਹ ਇਹਨਾਂ ਗਰੀਬਾਂ ਆਮ ਲੋਕਾਂ ਦੀ ਜਿਹੜੀ ਆ ਆਵਾਜ਼ ਬਣਨਾ ਪੈਣਾ ਆ। ਕਿਉਂਕਿ ਜਿਹੜੇ ਲੀਡਰ ਚੁਣ ਕੇ ਗਏ ਆ ਨਾ, ਇਹ ਤਾਂ ਮਾਫੀਆ ਦੇ ਚੁਣੇ ਹੋਏ ਲੀਡਰ ਆ। ਮਾਫੀਆ ਦੇ ਕੋਲੋਂ ਵੱਡੇ ਫੰਡ ਲੈ ਕੇ, ਕਾਰਪੋਰੇਟ ਘਰਾਣਿਆਂ ਕੋਲ ਫੰਡ ਲੈ ਕੇ ਇਹਨਾਂ ਨੇ ਜਿਹੜੇ ਆ ਉਹ ਰਾਜ ਸਭਾ ਜਿਹੜੀਆਂ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀਆਂ। ਤੇ ਜਿਹੜੇ MLA ਬਣੇ ਹੈਗੇ, ਜਿਹੜੇ ਮੰਤਰੀ ਚੁਣੇ ਆ, ਉਹ ਮਾਫੀਆ 'ਚੋਂ ਹੀ ਬਣੇ ਹੋਏ। ਉਹਨਾਂ ਦੀ ਬੈਕਗਰਾਊਂਡ ਜਦੋਂ ਆਪਾਂ ਚੈੱਕ ਕਰੀਏ ਨਿਕਲ ਕੇ ਆਉਂਦੀ ਆ ਤੇ ਉਹ ਕੋਈ ਗਰੀਬਾਂ ਦੀ ਆਵਾਜ਼ ਚੱਕਣ ਵਾਲੇ ਲੀਡਰ ਨਹੀਂ ਹੈਗੇ। ਸੋ ਗੱਲ ਇਹ ਆ ਕਿ ਆਪਾਂ ਜਿਹੜਾ ਆ ਆਮ ਲੋਕ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ। ਇਹ ਪੰਜਾਬ ਦੇ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਆ ਇਹਨੂੰ ਰੋਕਣ ਦੇ ਲਈ ਕਿ ਇਹ ਅੱਗੇ ਨਾ ਜ਼ੁਲਮ ਵਧੇ ਤੇ ਆਪਾਂ ਜਿਹੜਾ ਆ ਉਹ ਇੱਕ ਵੱਡਾ ਇਕੱਠ ਕਰਕੇ ਪੰਜਾਬ ਬੰਦ ਦੀ ਕਾਲ ਦਈਏ ਤਾਂ ਸਰਕਾਰ ਨੂੰ ਜਿਹੜਾ ਆ ਉਹ ਇਹਦੇ ਉੱਤੇ ਕੋਈ ਢੁਕਵੀਂ ਕਾਰਵਾਈ ਕਰਨ ਦੇ ਲਈ ਮਜਬੂਰ ਕਰ ਦਈਏ ਜੀ। ਸੋ ਇੱਧਰ ਪਹਿਲਾਂ ਪੜ੍ਹੇ ਲਿਖੇ ਨੌਜਵਾਨ ਵੀਰਾਂ ਦੇ ਨਾਲ ਜਿੱਥੇ ਆਪਾਂ ਗੱਲਬਾਤ ਕਰ ਰਹੇ ਹਾਂ, ਨੌਜਵਾਨ ਵੀਰ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜਿਹੜੀ ਇਹ ਸਾਰਾ ਘਟਨਾਕ੍ਰਮ ਵਾਪਰਿਆ, ਤੁਸੀਂ ਕੀ ਸੋਚਦੇ ਹੋ? ਇੱਕ ਯੂਥ ਹੋਣ ਦੇ ਨਾਤੇ ਇਹੋ ਜਿਹੇ ਦੇਸ਼ ਦੀ ਤੁਸੀਂ ਕਲਪਨਾ ਕਰਦੇ ਹੋ ਕਿ ਇਹੋ ਜਿਹਾ ਦੇਸ਼ ਸਾਡਾ ਹੋਣਾ ਚਾਹੀਦਾ ਜਿੱਥੇ ਪੰਜਾਬ ਵਰਗੇ ਸੂਬੇ ਦੇ ਵਿੱਚ ਜਿਹਦੀਆਂ ਧਾਰਨਾ ਦਿੱਤੀਆਂ ਜਾਂਦੀਆਂ ਵੀ ਦੇਸ਼ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ, ਉੱਥੇ ਪਹਿਲਾਂ ਤਾਂ ਇਸ ਤਰੀਕੇ ਦੇ ਨਾਲ ਮੌਤ ਹੋਣੀ ਹੀ ਨਿੰਦਣਯੋਗ ਹੈ, ਆਪਣੇ ਆਪ ਦੇ ਵਿੱਚ ਸ਼ਰਮ ਆਉਂਦੀ ਹੈ। ਪਰ ਉਸ ਤੋਂ ਬਾਅਦ ਜਦੋਂ ਮੌਤ ਹੋ ਜਾਂਦੀ ਹੈ ਫਿਰ ਮੂੰਹ ਵੀ ਨਾ ਖੋਲਣਾ, ਇਹ ਸਾਰੇ ਨੂੰ ਕਿਵੇਂ ਵੇਖਦੇ ਹੋ? ਭਾਈ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇੱਕ ਵਾਰੀ ਨਾ ਇੱਕ ਸਪੀਚ 'ਚ ਕੇਜਰੀਵਾਲ ਕਹਿੰਦਾ ਸੀ, ਕਹਿੰਦਾ तुम केजरीवाल को जेल में डाल सकते हो लेकिन केजरीवाल की सोच को नहीं। और केजरीवाल साहब ਦੀ ਇਹ ਗੱਲ ਸੱਚ ਹੋਈ ਹੈ। ਜਿਹੜੀ ਕੇਜਰੀਵਾਲ ਸਾਹਿਬ ਦੀ ਕਰਪਸ਼ਨ ਦੀ ਸੋਚ ਹੈ, ਚੋਰ ਠੱਗੀ ਦੀ ਸੋਚ ਹੈ, ਉਹ ਪੰਜਾਬ 'ਚ ਵੀ ਆਈ, ਭਗਵੰਤ ਮਾਨ 'ਚ ਵੀ ਆਈ, ਉਹਦੇ ਮਿਨਿਸਟਰਾਂ 'ਚ ਵੀ ਆਈ। ਯਾਰ ਕਿਹੜੀਆਂ ਗੱਲਾਂ ਕਰਦੇ ਨੇ ਅੱਜ
ਇਹ ਜਦੋਂ ਸਰਕਾਰ ਬਣਾਉਣੀ ਸੀ ਨਾ, ਇਹਨਾਂ ਨੇ ਕੀ ਕਹਿੰਦੇ ਸੀ, ਅਸੀਂ ਪੰਜਾਬ 'ਚ ਚਿੱਟਾ ਖਤਮ ਕਰਾਂਗੇ। ਇਹਨਾਂ ਨੇ ਚਿੱਟਾ ਕੀ ਖਤਮ ਕਰਨਾ, ਇਹਨਾਂ ਦੀ ਤਾਂ ਜ਼ਹਿਰੀਲੀ ਸ਼ਰਾਬ ਨਾਲ ਬੰਦੇ ਮਰਨ ਲੱਗ ਗਏ ਸਾਡੇ। ਔਰ ਇਹਨਾਂ ਦੀ ਇੱਕ ਮਿਨਿਸਟਰ ਅਨਮੋਲ ਗਗਨ ਮਾਨ, ਉਹ ਇੱਕ ਗੱਲ ਕਹਿੰਦੀ ਸੀ, ਕਹਿੰਦੀ ਜਿਹੋ ਜਿਹਾ ਬਾਪ ਹੁੰਦਾ ਨਾ ਉਹੋ ਜਿਹੇ ਬੱਚੇ ਹੁੰਦੇ ਆ। ਔਰ ਉਹਨਾਂ ਦੇ ਪਾਪਾ ਜਿਹੋ ਜਿਹੇ ਨਿਕਲੇ ਉਹ ਵੀ ਉਹੋ ਜਿਹੇ ਹੀ ਨੇ। ਉਹਨਾਂ ਨੇ ਇਹ ਗੱਲ ਨੂੰ ਜਿਹੜਾ ਸਾਬਤ ਕੀਤਾ। ਅੱਜ ਜਿਹੜੇ ਹਾਲਾਤ ਆਪਾਂ ਦੇਖਦੇ ਹਾਂ, ਉਹਨਾਂ ਨੂੰ ਚਾਹੀਦਾ ਸੀ ਕਿ ਜਿਹੜੇ 92 ਦੇ 92 MLA ਆ ਇੰਕਲੂਡਿੰਗ ਚੀਫ ਮਿਨਿਸਟਰ, ਕਿ ਪੰਜਾਬ ਦੇ ਨਾਲ ਖੜਨ। ਲੇਕਿਨ ਇਹ ਜਿਹੜੇ ਆ ਦਿੱਲੀ 'ਚ ਕੁੱਟ ਖਾਣ ਲਈ ਕੇਜਰੀਵਾਲ ਦੇ ਪਿੱਛੇ ਖੜ ਗਏ। ਇਹ ਪੰਜਾਬ ਦੀ ਤਰਾਸਦੀ ਏ। ਇੱਕ ਟਾਈਮ ਤੇ ਜਿਹੜਾ CM ਕਹਿੰਦਾ ਸੀ ਕਿ ਮੈਂ ਰੰਗਲਾ ਪੰਜਾਬ ਬਣਾਉਣਾ, ਉਹ ਜਿਹੜਾ ਸ਼ਰਾਬ ਦੇ ਜਿਹੜੇ ਘਪਲੇ 'ਚ ਫਸਿਆ। ED ਕੋਈ ਛੋਟੀ ਮੋਟੀ ਏਜੰਸੀ ਨਹੀਂ, ਉਹ ਇੱਕ ਇੰਸਟਰੂਮੈਂਟ ਆ ਗਵਰਨਮੈਂਟ ਦਾ। ਔਰ ED ਛੋਟੀ ਤੋਂ ਛੋਟੀ ਚੀਜ਼ ਨੂੰ ਜਿਹੜੀ ਖੋਡੇ 'ਚ ਦੱਬੀ ਹੁੰਦੀ ਉਹਨੂੰ ਵੀ ਕੱਢ ਕੇ ਲੈ ਆਉਂਦੀ ਏ। ਮਤਲਬ ਜਿਹੜੇ ਚਾਰਜਿਸ ਆ ਉਹ ਬੇਬੁਨਿਆਦ ਨਹੀਂ ਹੈਗੇ। ਲੇਕਿਨ ਫਿਰ ਵੀ ਉਸ ਘਪਲੇਬਾਜ਼ ਨੂੰ ਬਚਾਉਣ ਲਈ ਉਹਦੇ ਲਈ ਕੁੱਟਾ ਖਾ ਰਹੇ ਆ ਦਿੱਲੀ 'ਚ ਜਾ ਕੇ, ਅਤੇ ਇੱਥੇ ਪੰਜਾਬ 'ਚ ਆ ਕੇ ਪੰਜਾਬ ਦੇ ਲੋਕਾਂ ਨੂੰ ਕੁੱਟਦੇ ਆ। ਜੇ ਕੋਈ ਟੈਂਕੀ ਤੇ ਟੀਚਰ ਚੜਿਆ ਜਾਂ ਆਪਣੀਆਂ ਭੈਣਾਂ ਚੜੀਆਂ, ਉਹਨਾਂ ਨੂੰ ਕੁੱਟਦੇ ਆ, ਉਹਨਾਂ ਨੂੰ ਹਰਾਸ ਕਰਦੇ ਆ। ਸਾਡੀ ਭੈਣ ਇੱਕ ਸੁਸਾਈਡ ਵੀ ਕਰ ਗਈ। ਇਸ ਦੇਸ਼ ਦੇ ਹਾਲਾਤ ਜਿਹੜੇ ਬਹੁਤ ਮਾੜੇ ਹੋ ਗਏ ਆ। ਪੰਜਾਬ ਦੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਜਿਹੜੇ ਆ ਮਾੜੇ ਹੋ ਗਏ ਆ। ਇਹ ਤਾਂ ਗੱਲ ਇੱਥੇ ਵੀ ਨਹੀਂ, ਇਹ ਇੰਨੇ ਇਨਕੰਪੀਟੈਂਟ ਆ। ਸਾਫ਼ ਨਜ਼ਰ ਆਉਂਦਾ ਕਿ ਪੈਸੇ ਦੇ ਕੇ ਇਹਨਾਂ ਨੇ ਟਿਕਟਾਂ ਦਿੱਤੀਆਂ ਤੇ MLA ਚਲੋ ਲਹਿਰ 'ਚ ਬਣ ਗਏ। ਮੈਂ ਇਹ ਗੱਲ ਤਾਂ ਗਈ, ਇਹਨਾਂ ਦੇ ਇੱਕ MLA ਕਹਿੰਦਾ ਸੀ, ਕਹਿੰਦਾ ਕਿ ਗਾਂ ਨੂੰ ਰਾਸ਼ਟਰ ਪਕਸ਼ੀ ਬਣਾਉਣਾ ਚਾਹੀਦਾ। ਉਸੇ ਤਰ੍ਹਾਂ ਇਹਨਾਂ ਨੂੰ ਇਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ PM ਹੋਣਾ ਚਾਹੀਦਾ। ਠੀਕ ਹੈ, ਕਿ ਬੰਦਰ ਹੱਥ ਬੰਦੂਕ ਫੜਾ ਦਈਏ। ਇਹ ਉਹਨਾਂ ਦੇ ਇਹ ਹਾਲ ਨੇ। ਔਰ ਇਹ ਕਹਿੰਦੇ ਆ ਕਿ ਅਸੀਂ ਦੇਸ਼ ਦੇ ਲਈ ਸੋਚਦੇ ਹਾਂ, ਪੰਜਾਬ ਦੇ ਲਈ ਸੋਚਦੇ ਹਾਂ। ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਭਗਵੰਤ ਮਾਨ ਸਾਹਿਬ ਥੋੜ੍ਹੀ ਹੋਸ਼ ਕਰੋ। ਮੰਨਿਆ ਤੁਸੀਂ ਵੀ ਸ਼ਰਾਬ ਪੀਂਦੇ ਹੋ, ਪਰ ਜੇ ਤੁਹਾਨੂੰ ਨਹੀਂ ਯਕੀਨ ਕਿ ਤੁਹਾਡੀ ਸ਼ਰਾਬ ਕਰਕੇ ਮਰਿਆ, ਤੁਹਾਨੂੰ ਤੇ ਪੂਰਾ ਤਜਰਬਾ ਹੈ, ਇੱਕ ਵਾਰੀ ਇਹ ਵੀ ਸ਼ਰਾਬ ਪੀ ਕੇ ਦੇਖ ਲਓ। ਜੇ ਤੁਸੀਂ ਬਚ ਗਏ ਤਾਂ ਅਸੀਂ ਮੰਨਾਂਗੇ ਵੀ ਸਰਕਾਰ ਦਾ ਦੋਸ਼ ਨਹੀਂ। ਜਿਹੜਾ ਤੁਹਾਡਾ ਬੰਦਾ ਸੀ ਨਾ ਅਮਨ ਅਰੋੜਾ, ਉਹਨੂੰ ਵੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਪਹਿਲਾਂ ਸ਼ਰਾਬ ਪਿਆ, ਫਿਰ ਆਪਾਂ ਦੇਖਾਂਗੇ ਕਿ ਤੁਹਾਡਾ ਕਸੂਰ ਸੀ ਜਾਂ ਨਹੀਂ ਸੀ। ਸੋ ਇਹ ਜਿਹੜੀਆਂ ਬੇਬੁਨਿਆਦੀ ਗੱਲਾਂ ਕਰਦੇ ਆ, ਬਕਵਾਸ ਗੱਲਾਂ ਕਰਦੇ ਆ। ਕੋਈ ਇਹਨਾਂ ਨੇ ਹੈਲਥ ਦੇ ਉੱਤੇ ਪਾਲਿਸੀ ਨਹੀਂ ਬਣਾਈ, ਕੋਈ ਇਹਨਾਂ ਨੇ ਐਜੂਕੇਸ਼ਨ ਦੇ ਉੱਤੇ ਪਾਲਿਸੀ ਨਹੀਂ ਬਣਾਈ। ਠੀਕ ਹੈ, ਇੱਕ ਕੰਪੀਟੈਂਟ ਸਰਕਾਰ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਇੱਕ ਹੈਲਥ ਦੇ ਉੱਤੇ ਇੱਕ ਪਾਲਿਸੀ ਲੈ ਕੇ ਆਣਾ। ਉਹ ਕਹਿੰਦੇ ਅਸੀਂ ਤਾਂ ਮੁਹੱਲਾ ਕਲੀਨਿਕ ਖੋਲ ਦਿੱਤੇ ਨੇ, ਇਦਾਂ ਦੀਆਂ ਗੱਲਾਂ ਕਰਦੇ ਨੇ। ਪਰ ਉਸ ਤੋਂ ਬਾਅਦ ਫਿਰ ਵੀ ਵੀਡੀਓ ਸਾਹਮਣੇ ਆ ਜਾਂਦੀਆਂ ਨਾਲ ਹੀ। ਚਲੋ ਮੈਂ ਹੀ ਬਿਆਨ ਕਰ ਦਿੰਦਾ ਕਿ ਹਸਪਤਾਲਾਂ ਦੇ ਵਿੱਚ ਦਵਾਈਆਂ ਨਹੀਂ ਮੌਜੂਦ, ਪਰਚੀ ਲਿਖ ਕੇ ਬਾਹਰੋਂ ਤੋਰ ਦਿੱਤਾ ਜਾਂਦਾ ਵੀ ਬਾਹਰੋਂ ਲੈ ਲਓ। ਪਰ ਸਟੇਜਾਂ ਤੋਂ ਇਹ ਕਿਹਾ ਜਾਂਦਾ ਕਿ ਹਰੇਕ ਦਵਾਈ ਤੁਹਾਨੂੰ ਅੰਦਰੋਂ ਮਿਲੂਗੀ। ਮੁਹੱਲਾ ਕਲੀਨਿਕ ਖੋਲ੍ਹੇ ਨੇ, ਤੁਸੀਂ ਕਹਿ ਰਹੇ ਹੋ ਕਿ ਸਿਹਤ ਪਾਲਿਸੀ ਕੋਈ ਨਹੀਂ ਬਣਾਈ। ਭਾਈ ਇੱਕ ਗੱਲ ਸੱਚੀ ਦੱਸਿਓ, ਤੁਸੀਂ ਮੁਹੱਲਾ ਕਲੀਨਿਕ ਜਾਓਗੇ? ਹਾਲੇ ਤੱਕ ਲੋੜ ਨਹੀਂ ਪਈ, ਪਰ ਕਿਸੇ ਨੂੰ ਵੀ ਨਹੀਂ ਪਈ। ਕਿਉਂ ਨਹੀਂ ਪਈ? ਉੱਥੇ ਜਾ ਕੇ ਕੁਝ ਫਾਇਦਾ ਹੀ ਨਹੀਂ। ਜਾਂ ਡਿਸਪੈਂਸਰੀਆਂ ਨੂੰ ਬਦਲ ਕੇ ਮੁਹੱਲਾ ਕਲੀਨਿਕ ਬਣਾਤਾ ਤੇ ਤੁਸੀਂ ਕਹਿੰਦੇ ਮੁਹੱਲੇ ਕਲੀਨਿਕ ਖੋਲ੍ਹਤੇ। ਯਾਰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਜੀ ਠੀਕ ਹੈ, ਇੱਕ ਫੋਟੋ ਲਾਤੀ ਕਿ ਆਪਾਂ ਮਤਲਬ ਹੈਲਥ 'ਚ ਆਪਾਂ ਜਿਹੜੀ ਪਾਲਿਸੀ ਲਿਆਂਦੀ, ਕਿਹੜੀ ਪਾਲਿਸੀ ਲਿਆਂਦੀ ਇਹਨਾਂ ਨੇ? ਦਵਾਈਆਂ ਅੱਜ ਵੀ ਮਹਿੰਗੇ ਰੇਟ 'ਤੇ ਵਿਕ ਰਹੀਆਂ। ਠੀਕ ਹੈ, ਉਹ ਕਿਹੜਾ ਸਸਤੀਆਂ ਹੋ ਗਈਆਂ? ਅੱਜ ਵੀ ਜਿਹੜੇ ਆ ਪੇਸ਼ੈਂਟਸ ਮਰਦੇ ਪਏ ਆ ਇਲਾਜ ਦੇ ਹੱਥੋਂ। ਕਿਹੜੀ ਪਾਲਿਸੀ ਇਹਨਾਂ ਨੇ ਚੇਂਜ ਕਰਤੀ? ਆਪਾਂ ਐਜੂਕੇਸ਼ਨ ਦੀ ਪਾਲਿਸੀ ਦੀ ਗੱਲ ਕਰੀਏ, ਅੱਜ ਵੀ ਸ਼ਡਿਊਲ ਕਾਸਟ ਬੱਚਿਆਂ ਨੂੰ ਨਾ ਹਰਾਸ ਕੀਤਾ ਜਾਂਦਾ ਕਾਲਜਾਂ 'ਚ। ਅੱਜ ਡਿਗਰੀਆਂ ਨਹੀਂ ਦਿੱਤੀਆਂ ਜਾਂਦੀਆਂ, ਕੁੱਟਿਆ ਜਾਂਦਾ ਸ਼ਡਿਊਲ ਕਾਸਟ ਦੇ ਬੱਚਿਆਂ ਦੀ। ਜਿਹੜੀ ਗੱਲ ਕਰਦੇ ਵਿਦਿਆਰਥੀ, ਇਹ ਕਰਨਗੇ ਐਜੂਕੇਸ਼ਨ ਦੀ ਪਾਲਿਸੀਆਂ 'ਤੇ ਗੱਲ, ਇਹ ਕਰਨਗੇ ਹੈਲਥ ਦੀ ਪਾਲਿਸੀਆਂ 'ਤੇ ਗੱਲ, ਜਿਨ੍ਹਾਂ ਨੂੰ ਆਪ ਨਹੀਂ ਪਤਾ ਕਰਨਾ ਕੀ ਹੈ। ਜਿਹੜੇ ਆਪ ਮੇਰੇ ਖਿਆਲ ਪੜ੍ਹੇ ਨਹੀਂ, ਬਸ ਪੈਸਾ ਸੀ, ਪੈਸਾ ਲਿਆ, ਉਹ ਭੱਜ ਗਏ। ਇਹ ਲੋਕ ਕਰਨਗੇ ਗੱਲ ਪੰਜਾਬ ਦੀ, ਇਹ ਲੋਕ ਕਰਨਗੇ ਗੱਲ ਦੇਸ਼ ਦੀ। ਹਾਂ, ਇੱਕ ਗੱਲ ਮੈਂ ਕਹਿ ਦੇਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਔਰ ਦੇਸ਼ ਦੀ ਸਰਕਾਰ ਨੂੰ ਵੀ, ਇਹ ਦੇਸ਼ ਦਲਿਤ ਚਲਾ ਰਿਹਾ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ। ਇਹ ਦੇਸ਼ ਇਹਨਾਂ ਦੇ ਬਲਬੂਤੇ 'ਤੇ ਚੱਲਦਾ ਪਿਆ। ਅੱਜ PM ਸਾਹਿਬ ਔਰ CM ਸਾਹਿਬ ਜਿਹੜੀਆਂ ਗੱਲਾਂ ਕਰਦੇ ਆ ਨਾ, ਗਰੀਬੀ ਹਟਾਏਂਗੇ, ਦੇਸ਼ ਕੋ ਆਗੇ ਲੈ ਕੇ ਜਾਏਂਗੇ, ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲਾ ਸ਼ਡਿਊਲ ਕਾਸਟ ਆ, ਸ਼ਡਿਊਲ ਟਰਾਈਬ ਆ, ਜਿਹੜਾ ਪਿਛੜਾ ਵਰਗ ਆ ਉਹ ਆ। ਇਹਨਾਂ ਨੇ ਉਹਨਾਂ ਬਾਰੇ ਨਹੀਂ ਸੋਚਿਆ। ਮਤਲਬ ਇਹ ਦੇਸ਼ ਦੇ ਨਾਲ ਗੱਦਾਰੀ ਕਰਦੇ ਪਏ ਆ, ਇਹ ਆਪਣੇ ਲੋਕਾਂ ਦੇ ਨਾਲ ਗੱਦਾਰੀ ਕਰਦੇ ਪਏ ਆ। ਆਮ ਆਦਮੀ ਅਸੀਂ ਆ, ਸਾਡੇ ਵਰਗੇ ਲੋਕ ਨੇ। ਕਿਹੜੇ ਆਮ ਆਦਮੀ ਦੀ ਗੱਲਾਂ ਕਰਦੇ ਆ ਅਸੀਂ? ਜਿਹੜਾ ਸਟਰਕਚਰ ਆ, ਇਹ ਕਹਿੰਦੇ ਆ ਨਾ ਕਿ ਅਸੀਂ ਮਾਫੀਆ ਖਤਮ ਕਰ ਦਿਆਂਗੇ। ਮਾਫੀਆ ਇਹਨਾਂ ਨੇ ਕੀ ਖਤਮ ਕਰਨਾ? ਜਿਹੜੇ ਪੁਰਾਣੀ ਸਰਕਾਰਾਂ 'ਚ ਜਿਹੜੇ MLA ਸੀ ਉਹਨਾਂ ਨੂੰ ਤਾਂ ਇਹਨਾਂ ਨੇ ਚੱਕਿਆ, ਮਾਫੀਆ ਨੂੰ ਤਾਂ ਆਪੇ ਆਪਣੇ ਸਰਕਾਰਾਂ 'ਚ ਇਹਨਾਂ ਨੇ ਵਾੜਿਆ। ਇਹਨਾਂ ਨੇ ਕੀ ਮਾਫੀਆ ਖਤਮ ਕਰਨਾ? ਜੀ ਸਹੀ ਗੱਲ ਹੈ। ਸੋ ਅੱਗੇ ਵਧਦੇ ਹਾਂ ਬਾਈ ਦੀਪਕ ਬਾਲੀ ਹੋਣਾ ਦੇ ਵੱਲ ਵਧਦੇ ਹਾਂ। ਬਾਈ ਇਹ ਸਾਰੀ ਗੱਲ ਤਾਂ ਬਾਈ ਹੋਣੀ ਜਿਸ ਤਰੀਕੇ ਨਾਲ ਦੱਸੀ ਹੈ, ਉਹਨਾਂ ਨੈਸ਼ਨਲ ਪੱਖ ਵੀ ਵਿੱਚ ਲੈ ਲਿਆ। ਇੱਥੇ ਗੱਲ ਇਹ ਕਰਦੇ ਹਾਂ, ਡੈਮੋਕ੍ਰੇਸੀ ਦਾ ਸਵਾਲ ਸਭ ਤੋਂ ਪਹਿਲਾਂ ਲੈਂਦੇ ਹਾਂ, ਉਸ ਤੋਂ ਬਾਅਦ ਦੜਵੇ ਵਾਲੀ ਗੱਲ ਕਰਾਂਗੇ।
ਡੈਮੋਕ੍ਰੇਸੀ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਇਹ ਗੱਲ ਕਹੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਬਿਲਕੁਲ ਸਿਰ ਤੇ ਨੇ, ਉਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਨੂੰ ਭਾਜਪਾ ਦੇ ਵੱਲੋਂ ਹਰਾਸ ਕੀਤਾ ਜਾ ਰਿਹਾ ਹੈ। ਉਹਨਾਂ ਦੇ ਮੰਤਰੀ ਨੇ, ਵੱਡੇ ਚਿਹਰੇ ਨੇ, ਉਹਨਾਂ ਨੂੰ ਫੜਿਆ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਹੁਣ ਇਹਦੇ ਨਾਲ ਹੀ ਦੂਜਾ ਪੱਖ ਵੀ ਲੈ ਲਓ, ਡੈਮੋਕ੍ਰੇਸੀ ਦੀ ਗੱਲ ਜੇ ਕਰਦੇ ਹਾਂ ਤਾਂ ਪੰਜਾਬ ਦੇ ਪੱਧਰ ਤੇ ਵੀ ਲੈ ਲਓ। ਜਦੋਂ ਪੰਜਾਬ 'ਚ ਵਿਜੀਲੈਂਸ ਕਾਰਵਾਈ ਕਰਦੀ ਹੈ ਉਦੋਂ ਤਾਂ ਕਹਿੰਦੇ ਨੇ ਕਿ ਇਹ ਗਲਤ ਨੇ, ਇਸ ਕਰਕੇ ਹੋ ਰਹੀ ਹੈ। ਜਦੋਂ ਨੈਸ਼ਨਲ ਲੈਵਲ ਤੇ ਈਡੀ ਕਾਰਵਾਈ ਕਰਦੀ ਹੈ ਫਿਰ ਕਹਿੰਦੇ ਨੇ ਕਿ ਇਹ ਡੈਮੋਕ੍ਰੇਸੀ ਨੂੰ ਖਤਰਾ ਹੈ, ਈਡੀ ਦੀ ਦੁਰਵਰਤੋਂ ਕਰ ਰਹੀ ਹੈ ਭਾਜਪਾ ਸਰਕਾਰ। ਇਹ ਸਾਰੇ ਨੂੰ ਪਹਿਲਾਂ ਡੈਮੋਕ੍ਰੇਸੀ ਦੇ ਇਸ ਨਜ਼ਰੀਏ ਨੂੰ ਜਰਾ ਸਮਝਾਓ ਕਿ ਸੱਚੀ ਡੈਮੋਕ੍ਰੇਸੀ ਨੂੰ ਖਤਰਾ ਹੈ, ਏਜੰਸੀਆਂ ਸੱਚੀ ਵਰਤੀਆਂ ਜਾ ਰਹੀਆਂ ਨੇ, ਕੀ ਲੱਗਦਾ ਹੈ? ਖਤਰਾ ਡੈਮੋਕ੍ਰੇਸੀ ਨੂੰ ਨਹੀਂ, ਖਤਰਾ ਦੋਹਰੇ ਮਾਪਦੰਡਾਂ ਨੂੰ। ਜੇ ਤੁਸੀਂ ਵਿਜੀਲੈਂਸ ਜਿਹੜਾ ਤੁਹਾਡੇ ਖਿਲਾਫ ਬੋਲਦਾ ਉਹਦੇ ਮਗਰ ਲਾਉਂਦੇ ਆ ਤਾਂ ਫਿਰ ਵਿਜੀਲੈਂਸ ਬਹੁਤ ਵਧੀਆ ਕੰਮ ਕਰ ਰਹੀ ਹੈ, ਨਿਰਪੱਖਤਾ ਨਾਲ ਕੰਮ ਕਰਦੀ ਆ। ਜੇ ਈਡੀ ਤੁਹਾਡਾ ਬੰਦਾ ਫੜ ਲੈਂਦੀ ਆ ਤਾਂ ਫੇ ਜੀ ਬਦਲਾਖੋਰੀ ਆ, ਫੇ ਇਹ ਦੋਹਰੇ ਮਾਪਦੰਡ ਆ। ਨੰਬਰ ਦੂਜੀ ਗੱਲ, ਮੁੱਖ ਮੰਤਰੀ ਸਾਹਿਬ ਨੇ ਇਸ ਵਾਰੀ ਹਾਊਸ 'ਚ ਬਿਆਨ ਦਿੱਤਾ ਵੀ ਮੇਰੇ ਤੋਂ ਆਹ ਫਾਈਲ ਪਈ ਆ, ਫਾਈਲ ਦਾ ਨਾਮ ਲਿਆ, ਉਹ ਵਾਲੀ ਤਾਂ ਯਾਰ ਕਾਰਵਾਈ ਕਰ। ਬਲੈਕਮੇਲਿੰਗ ਕਰਦੇ ਪਏ ਤੁਸੀਂ। ਇਹ ਗੱਲਾਂ ਜਿਹੜੀਆਂ ਆ ਮੈਂ ਸਮਝਦਾ, ਤੁਸੀਂ ਕਹਿੰਦੇ ਡੈਮੋਕ੍ਰੇਸੀ ਨੂੰ ਦੇਸ਼ ਵਿੱਚ ਕੋਈ ਨਹੀਂ ਖ਼ਤਮ ਕਰ ਸਕਦਾ। ਡੈਮੋਕ੍ਰੇਸੀ ਜਿਨ੍ਹਾਂ ਸੰਵਿਧਾਨ ਨਿਰਮਾਤਾਵਾਂ ਨੇ ਲਿਖੀ ਆ ਉਹ ਕੋਈ ਛੋਟੀਆਂ ਹਸਤੀਆਂ ਨਹੀਂ ਸੀ। ਪਰ ਬਾਬਾ ਸਾਹਿਬ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕੀ ਲੱਗਦਾ ਤੁਹਾਨੂੰ ਡੈਮੋਕ੍ਰੇਸੀ ਵਾਲਾ ਢਾਂਚਾ ਇਸ ਦੇਸ਼ 'ਚ ਚੱਲ ਸਕਦਾ, ਉਹਨਾਂ ਨੇ ਇਹ ਗੱਲ ਆਪ ਕਹੀ ਸੀ ਵੀ ਇਹ ਦੇਸ਼ ਡੈਮੋਕ੍ਰੇਸੀ ਲਈ ਵੈਸੇ ਬਣਿਆ ਨਹੀਂ, ਪਰ ਚਲਾ ਕੇ ਦੇਖਦੇ ਹਾਂ। ਦੇਖੋ ਇਹ ਤਾਂ ਬਹੁਤ ਲੰਬਾ ਵਿਸ਼ਾ ਹੋ ਜਾਣਾ ਗੱਲਬਾਤ ਕਰਨ ਦਾ, ਆਪਣੇ ਤੋਂ ਸਮਾਂ ਥੋੜਾ ਜੀ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਬਈ 70 ਕੁ ਸਾਲ ਤਾਂ ਹੋ ਗਏ ਆ ਇਹ ਦੇਸ਼ ਡੈਮੋਕ੍ਰੇਸੀ ਨਾਲ ਹੀ ਚੱਲ ਰਿਹਾ, ਔਰ ਗਾਹਾਂ ਵੀ ਜਿੰਨਾ ਸਮਾਂ ਚੱਲੂਗਾ ਡੈਮੋਕ੍ਰੇਸੀ ਨਾਲ ਹੀ ਚੱਲੂਗਾ। ਦੇਖੋ ਬਾਬਾ ਸਾਹਿਬ ਦੀ ਜਿਹੜੀ ਗੱਲ ਆ ਉਹਦਾ ਹਰ ਗੱਲ ਦਾ ਕੋਈ ਤਰਕ ਹੁੰਦਾ। ਬਾਬਾ ਸਾਹਿਬ ਨੇ ਅਗਰ ਇਹ ਗੱਲ ਕਹੀ ਸੀ ਵੀ ਇਹ ਡੈਮੋਕ੍ਰੇਸੀ ਨਾਲ ਨਹੀਂ ਦੇਸ਼ ਚੱਲ ਸਕਦਾ ਤਾਂ ਉਹਦੇ ਪਿੱਛੇ ਕਈ ਕਾਰਨ ਆ। ਉਹਨਾਂ ਕਾਰਨਾਂ ਦੀ ਵਿੱਚ ਨਹੀਂ ਜਾਣਾ ਕਿਉਂਕਿ ਇੱਥੇ ਦੇ ਲੋਕ ਜਿਹੜੇ ਆ ਇਹ ਵਿਅਕਤੀ ਨੂੰ ਫੋਲੋ ਕਰਦੇ ਆ, ਸੋਚ ਨੂੰ ਨਹੀਂ। ਜਦੋਂ ਕੋਈ ਸੋਚ ਵਾਲਾ ਵਿਅਕਤੀ ਆਉਂਦਾ ਤੇ ਵਿਅਕਤੀ ਮਗਰ ਤਾਂ ਤੁਰ ਪੈਂਦੇ ਆ, ਪਰ ਜਦੋਂ ਉਹ ਵਿਅਕਤੀ ਦੁਨੀਆ ਤੋਂ ਚਲ ਜਾਂਦਾ ਤਾਂ ਫਿਰ ਇਹ ਸੋਚ ਨੂੰ ਵੀ ਭੁੱਲ ਜਾਂਦੇ ਆ। ਇਹ ਲੋਕ ਬਾਬਾ ਸਾਹਿਬ ਮਗਰ ਤੁਰੇ, ਸਾਹਿਬ ਕਾਂਚੀ ਰਾਮ ਮਗਰ ਤੁਰੇ, ਗੁਰੂ ਗੋਬਿੰਦ ਸਿੰਘ ਜੀ ਮਗਰ ਤੁਰੇ, ਪਰ ਜਦੋਂ ਉਹ ਚਲ ਗਏ ਤਾਂ ਇਹਨਾਂ ਨੇ ਉਹਨਾਂ ਦੀ ਸੋਚ ਨੂੰ ਜਿਹੜਾ ਫੋਲੋ ਨਹੀਂ ਕੀਤਾ। ਇਸ ਕਰਕੇ ਇਹੋ ਜਿਹੀ ਸੋਚ ਉਹਨਾਂ ਦੀ ਰਹੀ ਹੋਊਗੀ। ਪਰ ਜਿਹੜੀ ਤੁਸੀਂ ਗੱਲ ਕਰਦੇ ਲੋਕਤੰਤਰ ਦੀ, ਵੀ ਲੋਕਤੰਤਰ ਹੁਣੀ ਖਤਰੇ 'ਚ ਆਇਆ। ਜੇ ਅੱਜ ਕੱਲ੍ਹ ਪਰਸੋਂ ਕੇਜਰੀਵਾਲ ਨੂੰ ਚੱਕ ਲਿਆ, ਲੋਕਤੰਤਰ ਉਦੋਂ ਹੀ ਖਤਰੇ 'ਚ ਆਇਆ। ਜਿਸ ਦਿਨ ਪੰਜਾਬ ਸ਼੍ਰੀ ਗੁਰਦਾਸ ਗੁਰਦੁਆਰਾ ਤੁਗਲਕਾਬਾਦ ਦਾ ਤੋੜਿਆ ਗਿਆ, ਕਿ ਉਦੋਂ ਲੋਕਤੰਤਰ ਖਤਰੇ 'ਚ ਨਹੀਂ ਸੀ? ਕੀ ਭਗਵੰਤ ਮਾਨ ਜਿੱਦਣ ਹਰਿਆਣੇ ਦੇ ਮੁੱਖ ਮੰਤਰੀ ਨਾਲ ਬਹਿ ਕੇ ਚਾਹ ਪੀਂਦਾ ਸੀ ਉਦੋਂ ਲੋਕਤੰਤਰ ਖਤਰੇ 'ਚ ਨਹੀਂ ਸੀ? ਜਿੱਦਣ 26 ਪੈਰਾਮਿਲਟਰੀ ਦੀਆਂ ਫੋਰਸਾਂ ਜਿਹੜੀਆਂ ਲੈ ਕੇ ਅਮਿਤ ਸ਼ਾਹ ਨਾਲ ਮਿਲ ਕੇ ਭਗਵੰਤ ਮਾਨ ਆਇਆ ਉਦੋਂ ਲੋਕਤੰਤਰ ਖਤਰੇ 'ਚ ਨਹੀਂ ਸੀ? ਇਹ ਦੋਹਰੇ ਮਾਪਦੰਡ ਆ। ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲੱਗਦੀ ਹੈ, ਉਹਨੂੰ ਕਿਵੇਂ ਵੇਖਦੇ ਹੋ ਤੁਸੀਂ? ਕੀ ਲੱਗਦਾ ਹੈ ਕਿ ਇਹੋ ਜਿਹੀਆਂ ਜਿਹੜੇ ਮੰਨ ਲਓ ਇੱਕ ਉਹਨਾਂ ਨੇ ਥਾਣੇ ਦੇ ਉੱਪਰ ਪਹੁੰਚੇ, ਉਸ ਦੀ ਇੰਨੀ ਸਜ਼ਾ ਬਣਦੀ ਸੀ ਕਿ ਐਨਐਸਏ ਲਾ ਦਿੱਤੀ ਜਾਵੇ? ਆਪਾਂ ਧਰਮ ਨੂੰ ਵੀ ਪਾਸੇ ਰੱਖ ਦਿੰਦੇ ਆ, ਉਹ ਸਾਰੇ ਪੱਖ ਪਾਸੇ ਰੱਖ ਦਿੰਦੇ ਆ। ਟੈਕਨੀਕੈਲਿਟੀ ਦੀ ਵੀ ਜੇਕਰ ਗੱਲ ਕਰੀ ਜਾਵੇ ਤਾਂ ਐਡੀ ਵੱਡੀ ਸਜ਼ਾ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਨਹੀਂ ਬਣਦੀ ਸੀ। ਪਰ ਪੰਜਾਬ ਦੇ ਵਿੱਚ ਇੱਦਾਂ ਕਿਉਂ ਹੁੰਦਾ? ਉੱਥੇ ਜੇਕਰ ਆਪਾਂ ਧਰੇਂਦਰ ਸ਼ਾਸਤਰੀ ਦੂਜੇ ਉਹਨਾਂ ਨੂੰ ਦੇਖਦੇ ਹਾਂ, ਉਹ ਸ਼ਰੇਆਮ ਇਹ ਗੱਲ ਕਹਿੰਦੇ ਨੇ ਕਿ ਹਿੰਦੂ ਰਾਸ਼ਟਰ ਬਣ ਕੇ ਹੀ ਰਹੂਗਾ, ਉਹਨਾਂ ਨੂੰ ਕੋਈ ਕੁਛ ਨਹੀਂ ਕਹਿੰਦਾ। ਪੰਜਾਬ ਦੇ ਵਿੱਚ ਜੇਕਰ ਕੋਈ ਮਾੜੀ ਜੀ ਵੀ ਇਹੋ ਜੀ ਗੱਲ ਕਰਦੇ ਉਹਨੂੰ ਦਬਾ ਦਬ ਡੱਕ ਲਿਆ ਜਾਂਦਾ। ਦੇਖੋ ਜੀ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਈ ਸਰਕਾਰ ਨੂੰ ਖਤਰਾ ਕਿਸੇ ਵਿਅਕਤੀ ਤੋਂ ਨਹੀਂ, ਸਰਕਾਰਾਂ ਨੂੰ ਖਤਰਾ ਹੈਗਾ ਆ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਆ। ਕਿਸੇ ਨਾ ਕਿਸੇ ਬਹਾਨੇ ਉਹਦੀ ਆਵਾਜ਼ ਬੰਦ ਕਰਨੀ, ਇਹੀ ਮਕਸਦ ਆ। ਜਿਹੜਾ ਐਨਐਸਏ ਲਾਉਣਾ ਆ, ਨੈਸ਼ਨਲ ਸਿਕਿਉਰਿਟੀ ਐਕਟ, ਇਹ ਤਾਂ ਬਹੁਤ ਜਿਹੜੀ ਆ ਪੈਰਾਨੋਰਮਲ ਐਕਟੀਵਿਟੀਜ਼ 'ਤੇ ਲਾਇਆ ਜਾਂਦਾ। ਬਈ ਅਗਰ ਉਹ ਨੌਜਵਾਨਾਂ ਤੋਂ ਕੋਈ ਗਲਤੀ ਹੋਈ ਸੀ ਤਾਂ ਇਹਨਾਂ ਲੋਕਾਂ ਨੂੰ ਚਾਹੀਦਾ ਸੀ
ਵੀ ਉਹਨਾਂ ਦੇ ਜੇ ਮੁਕੱਦਮੇ ਕਰਨੇ ਸੀ ਤਾਂ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਰੱਖਦੇ। ਅਗਰ ਕੋਈ ਸ਼ੱਕ ਸੀ ਤਾਂ ਉਹਨਾਂ ਦਾ ਕੋਰਟ 'ਚ ਚਲਾਨ ਪੇਸ਼ ਕਰ ਦਿੰਦੇ। ਹੁਣ NSA ਤਾਂ ਇਦਾਂ ਦਾ ਕਾਨੂੰਨ ਆ ਵੀ ਨੋ ਅਪੀਲ, ਨੋ ਵਕੀਲ, ਨੋ ਦਲੀਲ। ਵੀ 1 ਸਾਲ ਲਈ ਤਾਂ ਫਿਰ ਉਹਨਾਂ ਨੂੰ ਜਿਹੜਾ ਆ ਸਰਕਾਰ ਤੋਂ ਬਿਨਾਂ ਕੋਈ ਕੱਢ ਨਹੀਂ ਸਕਦਾ। ਔਰ ਅਣਮਿੱਥੇ ਸਮੇਂ ਤੱਕ ਇਹਦੀ ਮਿਆਦ ਵਧਾਈ ਜਾ ਸਕਦੀ ਆ। ਇਹੀ ਨਹੀਂ ਵੀ 1 ਸਾਲ ਲਈ ਲੱਗੂਗਾ, ਵੀ ਇੱਕ ਸਾਲ ਕਰਕੇ 1 ਸਾਲ ਮੁੱਕਦਾ ਫੇਲ ਲਾ ਦਿਓ, 1 ਸਾਲ ਮੁੱਕਦਾ ਫੇਲ ਲਾ ਦਿਓ। ਕਹਿਣ ਦਾ ਮਤਲਬ ਇਹ ਆ ਵੀ ਭਾਜੀ ਇਹਨਾਂ ਨੇ ਕਹਿਣ ਨੂੰ ਮਜਬੂਰ ਕਰਤਾ ਵੀ ਪੰਜਾਬੀ ਲੋਕਾਂ ਨੇ ਆਪਣੀ ਗਲਤੀ ਕਰਤੀ। ਇਹ ਬਦਲਾਅ ਨਹੀਂ, ਮੈਂ ਸ਼ੁਰੂ ਤੋਂ ਕਹਿ ਰਿਹਾ ਬਦਲਾਅ ਆ ਪੰਜਾਬੀਆਂ ਨਾਲ, ਕਿਉਂਕਿ ਕੇਜਰੀਵਾਲ ਜਿਹੜਾ ਹੈਗਾ RSS ਦਾ ਏਜੰਟ ਆ। ਕੇਜਰੀਵਾਲ ਨੇ ਪੰਜਾਬ ਦਾ ਬੇੜਾ ਗਰਕ ਕਰਨਾ। ਇਹ ਨਾਲ ਜਿਹੜੇ ਆ ਮੋਹਰੇ ਲਏ ਆ। ਇਹਨਾਂ ਜਿਹੜੇ ਵਿਚਾਰਿਆਂ ਨੂੰ ਪਤਾ ਕੁਛ ਨਹੀਂ ਸੀ, ਇਹਨਾਂ ਨੂੰ ਪੈਸਿਆਂ ਦਾ ਪੈ ਗਿਆ ਭੁੱਸ। ਇਹਨਾਂ ਨੇ ਮਾੜਾ ਹਾਲ ਕਰਤਾ ਪੰਜਾਬ ਦੇ ਵਿੱਚ। ਭਾਜੀ ਕੋਈ ਰਹਿਣ ਨੂੰ ਤਿਆਰ ਨਹੀਂ। ਲਾਅ ਐਂਡ ਆਰਡਰ ਦੀ ਪੋਜੀਸ਼ਨ ਇੰਨੇ ਮਾੜੇ, ਤੁਸੀਂ ਜਾ ਕੇ ਤਾਂ ਦੇਖੋ ਲੋਕਾਂ ਤੋਂ। ਭਾਜੀ ਲੋਕ ਰੋਂਦੇ, ਵਪਾਰੀ ਰੋਂਦੇ ਪਏ ਅੱਜ। ਉਹ ਕਹਿੰਦੇ ਪੰਜਾਬ 'ਚ ਨਹੀਂ ਰਹਿਣਾ, ਸਾਨੂੰ ਕੋਈ ਮਾਰ ਦੂਗਾ। ਗੋਲੀ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ। ਠੀਕ ਆ ਜੀ। ਜਿਹੜੇ ਹੈਗੇ 2 ਨੰਬਰੀਏ ਮੁੱਛਾਂ ਚੜ੍ਹ ਕੇ ਫਿਰਦੇ ਆ। ਹਰ ਬੰਦੇ ਨੇ ਆਮ ਆਦਮੀ ਪਾਰਟੀ ਦਾ ਝੰਡਾ ਲਾਇਆ ਆ 2 ਨੰਬਰੀਏ ਨੇ। ਦੇਖੋ ਕੀ ਕਰਾਂਗੇ ਇਹੋ ਜਿਹਾ ਮਾਹੌਲ। ਕਿੱਥੇ ਕੀ ਬਣਾ ਕੀ ਦਿੱਤਾ ਇਹਨਾਂ ਨੇ ਪੰਜਾਬ ਨੂੰ। ਦੇਖੋ ਮੈਂ ਸਮਝਦਾ ਵੀ ਮੈਂ ਸਭ ਤੋਂ ਨਿਕੰਮੀ ਸਰਕਾਰ ਅਗਰ ਕਹਿੰਦਾ 5 ਸਾਲ ਦੀ ਤਾਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਰਹੀ ਆ। ਪਰ ਸਰਕਾਰ ਉੱਥੇ ਵੀ ਸੀ, ਕਿਤੇ ਸੁਣਵਾਈ ਹੁੰਦੀ ਸੀ, ਰੌਲਾ ਪਾ ਕੇ ਹੀ ਹੁੰਦੀ ਸੀ ਭਾਵੇਂ। ਪਰ ਹੁਣ ਤਾਂ ਇਹ ਇੰਨੇ ਬੇਸ਼ਰਮ ਆ ਭਾਈ ਸਾਹਿਬ ਵੀ ਰੌਲਾ ਵੀ ਪਾ ਲਓ, ਜੋ ਮਰਜ਼ੀ ਕਰ ਲਓ, ਸੁਣਦੇ ਹੀ ਨਹੀਂ। ਪਰ ਇਹ ਤਾਂ ਕਿਹਾ ਜਾਂਦਾ ਵੀ ਸੋਸ਼ਲ ਮੀਡੀਆ ਦੀ ਸਰਕਾਰ ਹੈ। ਸੋਸ਼ਲ ਮੀਡੀਆ ਨੇ ਨੌਜਵਾਨਾਂ ਨੇ ਇੰਨਾ ਜ਼ਿਆਦਾ ਹਲਾਰਾ ਦਿੱਤਾ, ਆਪਣੇ ਘਰਦਿਆਂ ਨੂੰ ਤੱਕ ਨੂੰ ਮਜਬੂਰ ਕੀਤਾ ਵੀ ਐਤਕੀ ਵੋਟ ਪਾਉਣੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਪਾਉਣੀ ਹੈ। ਸੋਸ਼ਲ ਮੀਡੀਆ ਨੇ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਪ੍ਰਚਾਰਿਆ। ਪਰ ਹੁਣ ਜਦੋਂ ਸੋਸ਼ਲ ਮੀਡੀਆ ਤੇ ਕੋਈ ਬੋਲਦਾ ਵੀ ਹੈ, ਉਸ ਵਿਅਕਤੀ ਦੇ ਉੱਪਰ ਮਿੰਟ 'ਚ ਪਰਚਾ ਹੋ ਜਾਂਦਾ ਹੈ। ਗੱਲ ਬੇਸ਼ੱਕ ਭਾਨੇ ਸਿੱਧੂ ਦੀ ਕਰੀਏ, ਗੱਲ ਬੇਸ਼ੱਕ ਇੱਕ MLA ਦੀ ਹੀ ਕਰੀਏ, ਜਿਹੜਾ ਸੁਖਪਾਲ ਖਹਿਰਾ ਹੈ ਉਸ ਦੀ ਹੀ ਕਰੀਏ। ਬੇਸ਼ੱਕ ਉਹ ਦੋਸ਼ੀ ਨੇ, ਨਿਰਦੋਸ਼ ਨੇ, ਇਸ ਹੱਕ 'ਚ ਅਸੀਂ ਕੋਈ ਗੱਲ ਨਹੀਂ ਕਰਦੇ। ਪਰ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਕਿਵੇਂ ਵੇਖਦੇ ਹੋ ਕਿ ਸੋਸ਼ਲ ਮੀਡੀਆ ਤੋਂ ਬਣੀ ਹੋਈ ਪਾਰਟੀ ਨੂੰ ਜਦੋਂ ਕੋਈ ਸੋਸ਼ਲ ਮੀਡੀਆ ਤੋਂ ਹੀ ਸਵਾਲ ਕਰਦਾ ਹੈ ਤਾਂ ਫਿਰ ਉਹ ਉਹਦੇ ਤੇ ਕਾਰਵਾਈ ਕਰਦੇ ਨੇ, ਜਾਂ ਫਿਰ ਜਿਸ ਪਲੇਟਫਾਰਮ ਤੋਂ ਗੱਲ ਚੱਲੀ ਹੈ ਉਹਦੇ ਤੇ ਕਾਰਵਾਈ ਹੋ ਜਾਂਦੀ ਹੈ? ਦੇਖੋ ਜੀ, ਮੈਂ ਨਾ ਕਿਸੇ ਸਿਆਣੇ ਤੋਂ ਗੱਲ ਸੁਣੀ ਸੀ ਵੀ ਇੱਕ ਕਾਮਯਾਬ ਵਿਅਕਤੀ ਨਾ ਅਗਰ ਕਿਸੇ ਮੰਜ਼ਿਲ ਤੇ ਪਹੁੰਚ ਜਾਵੇ ਤਾਂ ਜਦੋਂ ਉਹ ਮੰਜ਼ਿਲ ਦੇ ਲਾਗੇ ਪਹੁੰਚਣ ਵਾਲਾ ਹੁੰਦਾ ਨਾ ਤਾਂ ਉਹ ਫਿਰ ਉਹ ਰਸਤਾ ਖਰਾਬ ਕਰ ਜਾਂਦਾ ਵੀ ਉਸ ਰਸਤਿਓਂ ਉਸ ਮੰਜ਼ਿਲ ਤੇ ਫਿਰ ਕੋਈ ਹੋਰ ਨਾ ਆ ਜਾਵੇ। ਇਹ ਡਰ ਹੁੰਦਾ ਅਸਲ ਦੇ ਵਿੱਚ ਉਹਨੂੰ ਵੀ ਜਿੱਥੇ ਤੱਕ ਮੈਂ ਪਹੁੰਚ ਗਿਆ ਇਹ ਰਸਤੇ ਹੁਣ ਕੋਈ ਦੂਜਾ ਨਾ ਆ ਜਾਵੇ। ਲਾਲਚ ਆ ਗਿਆ। ਸਵਰਾਜ ਦਾ ਮਤਲਬ ਕੀ ਸੀ? ਭਗਤ ਸਿੰਘ ਦੀ ਸੋਚ ਲੈ ਕੇ ਚੱਲੇ ਸੀ। ਭਗਤ ਸਿੰਘ ਦਾ ਸੁਪਨਾ ਸੀ ਸਵਰਾਜ ਦਾ। ਸਵਰਾਜ ਸੀ ਲੋਕਾਂ ਦਾ ਰਾਜ, ਆਪਣਾ ਰਾਜ, ਸੱਚਾ ਸੁੱਚਾ ਰਾਜ। ਕੀ ਇਹ ਸੱਚਾ ਸੁੱਚਾ ਰਾਜ ਆ? ਇਹ ਤਾਂ ਲੁੱਚਿਆਂ ਦਾ ਰਾਜ ਆ। ਇਹੋ ਜਿਹਾ ਤਾਂ ਕੰਮ ਕੀਤਾ ਹੀ ਕਿਸੇ ਨੇ ਨਹੀਂ ਵੀ ਤੁਸੀਂ ਯਾਰ ਲੋਕਾਂ ਦੀਆਂ ਜ਼ਬਾਨਾਂ ਤੇ ਪਾਬੰਦੀਆਂ ਲਾ ਦੂੰਗੇ। ਯਾਰ ਫਰੀडम ਆਫ ਸਪੀਚ ਆ ਇਸ ਦੇਸ਼ ਵਿੱਚ, ਉਸ ਆਰਟੀਕਲ ਦੀ ਵਾਇਲੇਸ਼ਨ ਕਰੋਗੇ। ਆਪਣੇ ਮੁਤਾਬਕ ਜਿਹੜਾ ਆ ਤੁਸੀਂ ਪੁਲਿਸ ਨੂੰ ਚਲਾ ਰਹੇ ਆ, ਸਾਰਾ ਕੁਝ ਕਰ ਰਹੇ ਆ। ਇੰਨੀ ਇਨਵੋਲਵਮੈਂਟ ਆ, ਮੈਂ ਕਹਿੰਦਾ ਨਿੱਕੇ ਨਿੱਕੇ ਕੰਮਾਂ ਦੇ ਵਿੱਚ ਜਿਹੜੀ ਆ ਸਰਕਾਰ ਇੰਟਰਸਟ ਲੈਂਦੀ ਆ ਤੇ ਬਹੁਤ ਹੀ ਬੁਰਾ ਹਾਲ ਆ। ਲੋਕ ਤਾਂ ਪਛਤਾ ਰਹੇ ਆ ਜੀ। ਭਾਈ ਆਖਰੀ ਸਵਾਲ ਹੈ, ਇਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਾਂਗੇ। ਜਿਹੜੇ ਹੁਣ ਦੜਬੇ ਦੇ ਵਿੱਚ ਕਾਂਡ ਵਾਪਰਿਆ ਹੈ, ਉੱਥੇ ਮਜ਼ਦੂਰ ਤਬਕੇ ਦੇ ਜਿਹੜੇ ਵਿਅਕਤੀਆਂ ਦੀ ਮੌਤ ਹੋਈ ਹੈ ਸ਼ਰਾਬ ਪੀਣ ਦੇ ਨਾਲ, ਉਸ ਤੇ ਕੀ ਵਿਚਾਰ ਰੱਖਦੇ ਹੋ? ਕਿਉਂਕਿ ਸਰਕਾਰ ਦੇ ਵੱਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ, ਪਰ ਦਿੱਲੀ ਸਾਰੇ ਜ਼ਰੂਰ ਪਹੁੰਚ ਗਏ ਨੇ। ਹਾਲਾਂਕਿ ਉਹ ਮਾਮਲਾ ਇਸ ਮਾਮਲੇ ਤੋਂ ਬਾਅਦ ਉਪਜਿਆ ਹੈ। ਉੱਥੇ ਤਾਂ ਸਾਰਿਆਂ ਦੀ ਜ਼ੁਬਾਨ ਵੀ ਖੁੱਲ੍ਹ ਗਈ, ਸਾਰਿਆਂ ਨੇ ਨਾਲੋਂ ਨਾਲ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰ ਇਸ ਗੱਲ ਤੇ ਮੁੱਖ ਮੰਤਰੀ ਤਾਂ ਛੱਡੋ, MLA ਵੀ ਕਿਸੇ ਨੇ ਜ਼ੁਬਾਨ ਨਹੀਂ ਖੋਲ੍ਹੀ। ਇੱਕ ਮੰਤਰੀ ਜਿਹੜਾ ਗਿਆ ਸੀ ਉਹਨੇ ਵੀ ਪੁੱਠਾ ਜਿਹਾ ਬਿਆਨ ਦੇ ਕੇ ਗੱਲ ਖਤਮ ਕਰ ਦਿੱਤੀ। ਕੀ ਕਹੋਗੇ ਇਸ ਤੇ? ਸਰਕਾਰ ਦੇ ਸਟੈਂਡ ਨੂੰ ਕਿਵੇਂ ਵੇਖਦੇ ਹੋ? ਸਰਕਾਰ ਦਾ ਸਟੈਂਡ ਹੀ ਹੈ ਨਹੀਂ ਕੋਈ। ਇਹ ਸਰਕਾਰ ਬੇਸਟੈਂਡ ਹੀ ਆ। ਇਹ ਸਰਕਾਰ ਜਿਹੜੀ ਆ ਉੱਦਾਂ ਹੀ ਚੱਲੀ ਫਿਰਦੀ ਆ। ਟਾਇਰ ਇਹਨਾਂ ਦੇ ਹੋ ਗਏ ਦੋਨੋਂ ਪੈਂਚਰ, ਸਟੈਂਡ ਇਹਨਾਂ ਦਾ ਹੈ ਕੋਈ ਨਹੀਂ। ਇਹ ਤਾਂ ਐਕਸੀਡੈਂਟ ਕਰਨਗੇ। ਇਹ ਐਕਸੀਡੈਂਟ ਹੀ ਕਰਨ ਡਏ ਆ। ਇਹਨਾਂ ਨੂੰ ਪਤਾ ਕੁਛ ਨਹੀਂ ਲੱਗਦਾ। ਇਹਨਾਂ ਨੂੰ ਤਾਂ ਮੈਂ ਕਹਿੰਦਾ ਈਡੀ ਅਗਰ ਪੰਜਾਬ ਵੱਲ ਗੇੜਾ ਕੱਢ ਜਾਵੇ ਤੇ 92 ਚੋਂ ਮੈਨੂੰ ਲੱਗਦਾ 2 ਕੀ ਰਹਿਣੇ ਆ, 90 ਚੱਕ ਕੇ ਲੈ ਜਾਣੇ ਉਹਨਾਂ ਨੇ ਨਾਲ ਈਡੀ ਨੇ। ਇਹ ਜਿੱਥੇ ਇਹਨਾਂ ਦਾ ਜੇ ਇਹਨਾਂ ਨੂੰ ਨਹੀਂ ਚਾਹਿਆ ਤਾਂ ਮੈਂ ਈਡੀ ਨੂੰ ਬੇਨਤੀ ਕਰਦਾ ਵੀ ਉਹ ਮੇਰਾ ਬਾਇਟ ਦੇਖਦੀ ਹੋਵੇ, ਕੋਈ ਅਧਿਕਾਰੀ ਉਹਨਾਂ ਦਾ ਦੇਦਾ ਹੋਵੇ ਵੀ ਇਹਨਾਂ ਨੂੰ ਵੀ ਨਾਲ ਹੀ ਲੈ ਜਾਓ, ਉਹਦੇ ਅੰਦਰ ਕਰ ਲੈਣ ਜਿਹੜੀਆਂ ਗੱਲਾਂ ਕਰਨੀਆਂ। ਹੁਣ ਉਹਦੇ ਮਗਰ ਨਾਰੇ ਲਾਉਣ ਜਾਂਦੇ ਆ।
ਸਾਰੇ ਕਹਿੰਦੇ ਮੈਂ ਕੇਜਰੀਵਾਲ ਆ, ਤਖਤੀਆਂ ਫੜੀਆਂ ਹੋਈਆਂ ਨੇ। ਤਾਂ ਮੈਂ ਈਡੀ ਨੂੰ ਬੇਨਤੀ ਕਰਦਾ ਵੀ ਜੇ ਇਹ ਸਾਰੇ ਕੇਜਰੀਵਾਲ ਆ, ਜਿਹੜਾ ਘਪਲਾ ਉਹਨੇ ਕੀਤਾ, ਇਹਨਾਂ ਨੂੰ ਵੀ ਦੇ ਦੇਣ ਅੰਦਰ। ਵੀ ਪੰਜਾਬ ਦੇ ਉਹਨਾਂ 21 ਪਰਿਵਾਰਾਂ ਨੂੰ ਠੰਡ ਮਿਲੂਗੀ। ਪੰਜਾਬ ਦੇ 21 ਘਰਾਂ ਦੇ ਵਿੱਚੋਂ ਜਿਨ੍ਹਾਂ ਦੇ ਚੁੱਲ੍ਹਿਆਂ 'ਚੋਂ ਅੱਗ ਬੁਝ ਗਈ, 70 ਵੇਚ ਚੁੱਕੇ ਨੇ। ਚੁੱਲ੍ਹਿਆਂ 'ਚੋਂ ਅੱਗ ਬੁਝ ਗਈ, ਲਾਟਾਂ ਸ਼ਮਸ਼ਾਨ ਦੇ ਵਿੱਚ ਭਗਵੰਤ ਮਾਨ ਦੇ ਆਪਣੇ ਹਲਕੇ ਦੇ ਲੋਕ, ਕੰਮੀਆਂ ਦੇ ਵਿਹੜਿਆਂ ਦੇ ਲੋਕ, ਜਿਨ੍ਹਾਂ ਦੇ ਵਿਹੜਿਆਂ 'ਚੋਂ ਭਗਵੰਤ ਮਾਨ ਨੇ ਸੂਰਜ ਲਾਂਭੇ ਕਰਤਾ, ਉੱਥੇ ਕੂਪ ਹਨੇਰਾ ਕਰਤਾ ਸਰਕਾਰ ਨੇ, ਹਰਪਾਲ ਚੀਮੇ ਨੇ, ਭਗਵੰਤ ਮਾਨ ਨੇ। ਮੈਂ ਬੇਨਤੀ ਕਰਦਾ ਵੀ ਅਗਰ ਵੀ ਰੱਬ ਮਾਲਕ ਉਹਨਾਂ ਲੋਕਾਂ ਦੀ 21 ਲੋਕਾਂ ਦੀ ਮੈਨੂੰ ਪਤਾ ਜ਼ਰੂਰ ਸੁਣੂਗਾ। ਔਰ ਜਿਹੜਾ ਇਹ ਨੈਗਲੀਜੈਂਸੀਆਂ ਕਰ ਰਹੇ ਆ, ਕਿਉਂਕਿ ਮੈਂ ਲੋਕਾਂ ਨੂੰ ਨਾ ਰੋਂਦੇ ਦੇਖਿਆ ਇਹੋ ਜਿਹੇ ਕੰਮਾਂ ਤੋਂ ਬਾਅਦ। ਇਹ ਰੋਣਗੇ, ਲੁਕ ਰੋਣਗੇ ਸਾਰੀ ਉਮਰ। ਲੋਕਾਂ ਨੇ ਇਹਨਾਂ ਨੂੰ ਮਾਫ ਨਹੀਂ ਕਰਨਾ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ, ਮੈਂ ਭਗਵੰਤ ਮਾਨ ਕਹਿੰਦਾ ਨਾ ਮੇਰੇ 32 ਦੰਦ ਆ, ਮੇਰੇ ਵੀ 32 ਦੰਦ ਹੀ ਆ। ਮੈਂ ਇੱਕ ਗੱਲ ਕਹਿਣਾ, ਪੰਜਾਬ ਦੇ ਲੋਕਾਂ ਨੇ ਹੁਣ ਜ਼ਿੰਦਗੀ 'ਚ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਹਕੂਮਤ ਦੇਖ ਲਈ, ਮਤਲਬ 20 ਲਾ ਲਓ ਵੀ 15 ਸਾਲ ਤੋਂ ਲੈ ਕੇ 60-65 ਤੱਕ, ਇਹਨਾਂ ਲੋਕਾਂ ਨੇ ਜਦ ਤੱਕ ਆਹ ਪੀੜ੍ਹੀ ਹੁਣ ਖਤਮ ਨਹੀਂ ਹੋ ਜਾਂਦੀ, ਪੰਜਾਬ 'ਚ ਭਾਜੀ ਕਦੀ ਬਦਲਾਅ ਨਹੀਂ ਹੋਣਾ। ਲੋਕਾਂ ਨੇ ਹੁਣ ਦੁਬਾਰਾ ਕਦੀ ਤਜਰਬਾ ਨਹੀਂ ਕਰਨਾ। ਇਹਨਾਂ ਨੇ ਇੰਨਾ ਡਰਾਤਾ ਲੋਕਾਂ ਨੂੰ। ਇਹ ਕਹਿੰਦੇ 13 ਦੀਆਂ 13 ਜਿੱਤਾਂਗੇ ਲੋਕ ਸਭਾ ਦੀਆਂ, ਕੀ ਕਹਿੰਦੇ ਹੋ? ਦੇਖੋ ਜੀ, ਮੈਨੂੰ ਨਹੀਂ ਪਤਾ ਕਿੱਥੋਂ ਜਿੱਤਣਗੇ ਇਹ 13 ਤਾਂ ਇਹ ਵਿਧਾਨ ਸਭਾ ਦੀਆਂ ਵੀ ਨਹੀਂ ਜਿੱਤਦੇ। ਜੇ ਅੱਜ ਹੀ ਇਹਨਾਂ ਦੀਆਂ ਕੌਂਸਲਰ ਦੀਆਂ ਟਿਕਟਾਂ ਪੂਰੇ ਪੰਜਾਬ 'ਚ ਕਰਾ ਲਓ, 13 ਉੱਥੋਂ ਵੀ ਨਹੀਂ ਜਿੱਤਦੇ ਇਹ। ਪਤਾ ਨਹੀਂ ਕਿਹੜੇ ਸੁਪਨੇ ਲਈ ਜਾਂਦੇ ਆ ਵੀ ਇਹ ਆ ਵੀ ਕਿਸੇ ਨੂੰ ਕਾਗਜ਼ ਨਹੀਂ ਭਰਨ ਦੇਣਗੇ। ਜੇ ਤਾਂ ਕਿਸੇ ਨੂੰ ਕਾਗਜ਼ ਨਹੀਂ ਭਰਨ ਦੇਣਗੇ, ਹਾਂ ਧੱਕਾ ਕਰਨਗੇ, ਤਾਂ ਫੇਰ ਭਾਵੇਂ ਇੱਕ ਅੱਧੀ ਜਿੱਤ ਜਾਣ, ਵੀ ਕਿਤੇ ਬਹੁਤ ਹੀ ਧੱਕਾ ਕਰਕੇ। ਵੈਸੇ ਇਹ ਭਾਰਤ ਦੀ ਇਲੈਕਸ਼ਨ ਆ, ਚੋਣ ਕਮਿਸ਼ਨ ਦੀ ਬੜੀ ਨਿਰਪੱਖਤਾ ਨਾਲ ਹੋਣੀ ਆ। ਇਹ ਕੁਛ ਨਹੀਂ ਜਿੱਤਦੇ, ਤੁਸੀਂ ਦੇਖ ਲੈਣਾ। ਲੋਕਾਂ ਦੇ ਵਿੱਚ ਰੋਸ ਬਹੁਤ ਆ, ਪਿੰਡ ਪਰ ਪਿੰਡ ਲੋਕ ਤਿਆਰ ਬੈਠੇ ਆ। ਕਿਉਂਕਿ ਇਹਨਾਂ ਦਾ ਕੋਈ ਬੇਸ ਵੋਟ ਬੈਂਕ ਨਹੀਂ, ਕੋਈ ਇਹਨਾਂ ਦੀ ਬੇਸਿਕ ਆਈਡੀਓਲੋਜੀ ਨਹੀਂ। ਇਹ ਆਈਡੀਓਲੋਜੀ ਤੋਂ ਹੀਣ ਵਿਅਕਤੀ ਆ। ਇਹਨਾਂ ਨੂੰ ਇਹੀ ਨਹੀਂ ਪਤਾ ਕਿਹੜੇ ਮੁੱਦੇ ਨੂੰ ਚੱਕਣਾ, ਕਿਹੜੇ ਨੂੰ ਰੱਖਣਾ, ਕਿਹਨਾਂ ਲੋਕਾਂ ਦੀ ਗੱਲ ਕਰਨੀ, ਕਿਹਨਾਂ ਦੀ ਨਹੀਂ ਕਰਨੀ। ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਸਾਡੇ ਨਾਲ ਵਰੁਣ ਕਲੇਰ, ਉਹਨਾਂ ਦੇ ਨਾਲ ਦੀਪਕ ਬਾਲੀ ਤੇ ਉਹਨਾਂ ਦੇ ਨਾਲ ਨੌਜਵਾਨ ਭਗਤ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤੇ ਦਿੜਬੇ ਵਾਲੇ ਮੁੱਦੇ ਦੇ ਉੱਪਰ ਸਾਰੀ ਉਹਨਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਇਸ ਤੇ ਅਣਗੌਲਿਆਂ ਕਰਕੇ ਇਸ ਮੁੱਦੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਪੰਜਾਬੀ।